ਉਹ ਜਿਹੜੀਆਂ ਗ੍ਰਾਂਟਾਂ ਸੀਗੀਆਂ ਉਹ ਆਈਆਂ ਸੀਗੀਆਂ ਗਰੀਬ ਲੋਕਾਂ ਵਾਸਤੇ, ਉਹ ਆਈਆਂ ਸੀ SC BC ਲੋਕਾਂ ਵਾਸਤੇ, ਉਹ ਆਈਆਂ ਸੀਗੀਆਂ ਉਹਨਾਂ ਵਾਸਤੇ ਜਿਨ੍ਹਾਂ ਦੇ ਮਕਾਨ ਕੱਚੇ ਸੀ, ਜਿਨ੍ਹਾਂ ਕੋਲ ਰਿਪੇਅਰ ਕਰਵਾਉਣ ਨੂੰ ਵੀ ਪੈਸੇ ਨਹੀਂ, ਜਿਨ੍ਹਾਂ ਨੂੰ ਮਿਲਣੇ ਚਾਹੀਦੇ ਸੀ ਉਹਨਾਂ ਤੱਕ ਪਹੁੰਚੇ ਹੀ ਨਹੀਂ, ਉਹਨਾਂ ਨੂੰ ਤਾਂ ਮਿਲੇ ਹੀ ਨਹੀਂ। ਮੰਨ ਲਓ ਲਗਭਗ ਇੱਕ ਵਾਰਡ ਦੇ ਵਿੱਚ ਕੋਈ 124 ਚੈੱਕ ਵੰਡੇ ਗਏ, 156 ਚੈੱਕ ਵੰਡੇ ਗਏ, 130 ਚੈੱਕ ਵੰਡੇ ਗਏ, ਤਾਂ ਗਿਣਤੀ ਦੇ 5, 10, 15 ਬੰਦੇ ਜਿਹੜੇ ਹੋਣਗੇ ਜ਼ਰੂਰਤ ਵਾਲੇ ਜਿਨ੍ਹਾਂ ਨੂੰ ਦਿੱਤੇ ਗਏ ਹੋਣਗੇ। ਬਾਕੀ ਸਾਰੇ ਚੈੱਕ ਕੋਈ ਕਰੋੜਪਤੀ, ਕੋਈ ਅਮੀਰਜ਼ਾਦਾ ਜਿਹਦੇ 3 ਮੰਜ਼ਿਲਾ ਬਿਲਡਿੰਗਾਂ, ਜਿਹਦੀਆਂ ਵੱਡੇ ਵੱਡੇ ਸ਼ੋਰੂਮ, ਉਹਨਾਂ ਨੂੰ ਦੇ ਦਿੱਤੇ ਗਏ। मैं एक गल जरूर कहना चाहूँगा, मैं नाम लेके उन्होंने लोगों को जलील नहीं करूँगा, लेकिन मैं इन्ना जरूर चाहूँगा कि अपना याद रखियो कि जिन्होंने तुहानू चैक दे के तुहानू खरीदने की कोशिश की है ना, ये तुहाडी बोली लगाई है। अनोखे तरीके दे नाल प्रदर्शन लई जाने जांदे समाज सेवी कुमार गौरव उर्फ सुच्चा यादव ने एक बार फिर तो वखरे ढंग दे नाल राजनीतिक दलों अते आगूआं विधायकों खिलाफ अपना रोस जाहिर किया। उन्होंने ने पंजाब निर्माण योजना तहत वंडे गए चैकों विच कथित हेर फेर का दोष लगाते हुए आगूआं ते विधायकों ते निशाना साधे। पत्रकारों के नाल गलबात दौरान उन्होंने कहा कि पंजाब निर्माण योजना तहत चैक लोड़वंद लोगों लई आए सन जिन्हां दे मकान कच्चे ने, पर राजनीतिक दलों के आगूआं ते विधायकों ने वोटां की खातर अपने चहेतियां नूं चैक दे दिते जिन्हां नूं इन्हां चैकां दी कोई लोड़ नहीं सी ਅਤੇ ਅਸਲ ਲੋੜਵੰਦ ਤੱਕ ਇਹ ਚੈੱਕ ਪਹੁੰਚ ਹੀ ਨਹੀਂ ਸਕੇ। ਉਹਨਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਸ ਚੈੱਕ ਦੇ ਜ਼ਰੀਏ ਰਾਜਨੀਤਿਕ ਦਲਾਂ ਦੇ ਆਗੂਆਂ ਵੱਲੋਂ ਵੋਟਾਂ ਖਰੀਦਣ ਦੇ ਯਤਨ ਕੀਤੇ ਜਾਂਦੇ ਨੇ। ਉਹਨਾਂ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਅਜਿਹੇ ਵਿਧਾਇਕ ਆਪਣੇ ਇਲਾਕੇ ਵਿੱਚ ਡਿਵੈਲਪਮੈਂਟ ਨਹੀਂ ਕਰਵਾ ਪਾਉਂਦੇ ਜੋ ਉਸ ਤਰੀਕੇ ਨਾਲ ਵੋਟਰਾਂ ਨੂੰ ਖਰੀਦਣ ਦੇ ਯਤਨ ਕਰਦੇ ਨੇ। उन्होंने पंजाब निर्माण योजना तहत वंडे गए चैकों विच होए कथित हेरा फेरी लई जिथे राजनीतिक दलों के आगूआं विधायकों नूं जिम्मेवार ठहराया है, उत्थे ही जिला प्रशासन अते नगर निगम लुधियाना नूं भी जिम्मेवार दस्सिया अते दोषियों खिलाफ सख्त कार्रवाई लई जांच की मांग की है। दोस्त इस तरह सीगा कि बीते दिनों कुछ ग्रांटां जिहड़े कि पंजाब निर्माण योजना के तहत उपरों आईयां सीगीआं, सरकारां वल्लों आईयां सीगीआं। ਉਹ ਜਿਹੜੀਆਂ ਗ੍ਰਾਂਟਾਂ ਸੀਗੀਆਂ ਉਹ ਆਈਆਂ ਸੀਗੀਆਂ ਗਰੀਬ ਲੋਕਾਂ ਵਾਸਤੇ, ਉਹ ਆਈਆਂ ਸੀ SC BC ਲੋਕਾਂ ਵਾਸਤੇ, ਉਹ ਆਈਆਂ ਸੀਗੀਆਂ ਉਹਨਾਂ ਵਾਸਤੇ ਜਿਨ੍ਹਾਂ ਦੇ ਮਕਾਨ ਕੱਚੇ ਸੀ, ਜਿਨ੍ਹਾਂ ਕੋਲ ਰਿਪੇਅਰ ਕਰਵਾਉਣ ਨੂੰ ਵੀ ਪੈਸੇ ਨਹੀਂ ਸੀ। ਲਗਭਗ 24 ਦਸੰਬਰ ਨੂੰ, ਜੀ ਹਾਂ ਮੈਂ ਗੱਲ ਕਰ ਰਿਹਾ ਕਿਉਂਕਿ ਮੈਂ ਨਾਰਥ ਦਾ ਪਹਿਲਾਂ ਵਸਨੀਕ ਹਾਂ ਔਰ ਮੇਰੇ ਹੱਥ ਵਿੱਚ ਜਿਹੜੀਆਂ ਲਿਸਟਾਂ ਵਾ ਇਹ ਲੁਧਿਆਣਾ ਸ਼ਹਿਰ ਦੇ ਨਾਰਥ ਹਲਕੇ ਦੀਆਂ ਲਿਸਟਾਂ ਵਾ, ਹਰ ਵਾਰਡ ਦੀਆਂ ਲਿਸਟਾਂ ਵਾ ਕਿ ਕਿਹੜੇ ਲੋਕਾਂ ਨੂੰ, ਕਿੰਨਾ ਬੰਦਿਆਂ ਨੂੰ ਉਹ ਚੈੱਕ ਪਹੁੰਚੇ ਜਿਨ੍ਹਾਂ ਨੂੰ ਮਿਲਣੇ ਚਾਹੀਦੇ ਸੀ, ਉਹਨਾਂ ਤੱਕ ਤਾਂ ਪਹੁੰਚੇ ਹੀ ਨਹੀਂ, ਉਹਨਾਂ ਨੂੰ ਤਾਂ ਮਿਲੇ ਹੀ ਨਹੀਂ ਜਿਨ੍ਹਾਂ ਦੇ ਮਕਾਨ ਕੱਚੇ ਹੈ। ਜੇ ਚੁਣਿੰਦਾ 2, 4, 5 ਬੰਦਿਆਂ ਨੂੰ ਦੇ ਵੀ ਦਿੱਤੇ ਹੋਣਗੇ, ਮੰਨ ਲਓ ਲਗਭਗ ਇੱਕ ਵਾਰਡ ਦੇ ਵਿੱਚ ਕੋਈ 124 ਚੈੱਕ ਵੰਡੇ ਗਏ, 156 ਚੈੱਕ ਵੰਡੇ ਗਏ, 130 ਚੈੱਕ ਵੰਡੇ ਗਏ, ਤਾਂ ਗਿਣਤੀ ਦੇ 5, 10, 15 ਬੰਦੇ ਜਿਹੜੇ ਹੋਣਗੇ ਜ਼ਰੂਰਤ ਵਾਲੇ ਜਿਨ੍ਹਾਂ ਨੂੰ ਦਿੱਤੇ ਗਏ ਹੋਣਗੇ। ਬਾਕੀ ਸਾਰੇ ਚੈੱਕ ਕੋਈ ਕਰੋੜਪਤੀ, ਕੋਈ ਅਮੀਰਜ਼ਾਦਾ ਜਿਹਦੇ 3 ਮੰਜ਼ਿਲਾ ਬਿਲਡਿੰਗਾਂ, ਜਿਹਦੀਆਂ ਵੱਡੇ ਵੱਡੇ ਸ਼ੋਰੂਮ, ਉਹਨਾਂ ਨੂੰ ਦੇ ਦਿੱਤੇ ਗਏ। ਕਮਾਲ ਦੀ ਗੱਲ ਹੈ, ਮੈਂ ਹੈਰਾਨ ਹੁੰਦਾ ਵਾ। ਔਰ ਕਈ ਬੰਦੇ ਲਿਸਟਾਂ ਦੇਖ ਸਕਦੇ ਹੋ, ਆ ਨਾਮ ਮੈਂ ਕੀ ਪੜਾਵਾਂ, ਮੈਂ ਨਾਮ ਲੈ ਕੇ ਨਾ मैं एक गल जरूर कहना चाहूँगा, मैं नाम लेके उन्होंने लोगों को जलील नहीं करूँगा, लेकिन मैं इन्ना जरूर चाहूँगा कि अपना याद रखियो कि जिन्होंने तुहानू चैक दे के तुहानू खरीदने की कोशिश की है ना, ये तुहाडी बोली लगाई है। जे मान लो एक घर दे विच 4 बंदे भी रहिंदे होणगे, जे घर दे विच 4 बंदे भी रहिंदे होणगे, 20,000 रुपये का एक चैक किसी नूं दिता गया वा, तो सोच के देखियो 5,000 रुपया कीमत लगाई है। 5,000 रुपया जिहड़ा आदमी तुहानू अज 5,000 रुपये चैक दे के तुहानू खरीदने की कोशिश कर रहा है, कि वो तुहानू सड़कां देगा? ਤਾਂ ਹੀ ਤਾਂ ਸੜਕਾਂ ਜਿਹੜੀਆਂ ਹੈਗੀਆਂ ਵਾ ਉਹ ਬਣਨ ਤੋਂ ਪਹਿਲਾਂ ਹੀ ਟੁੱਟ ਜਾਂਦੀਆਂ ਵਾ। ਜੱਸੀਆਂ ਰੋਡ ਜਾ ਕੇ ਦੇਖੋ 10 ਦਿਨ ਹਲੇ ਬਣਨ ਨੂੰ ਹੋਏ ਆ ਔਰ ਟੁੱਟ ਗਈ। ਔਰ ਹੈਬੋਵਾਲ ਦੀ ਮੇਨ ਰੋਡ ਜਿਹੜੀ ਹੈਗੀ ਹੈ ਤੇ ਚੰਦਰ ਨਗਰ ਦੀ ਰੋਡ ਜਿਹੜੀ ਹੈਗੀ ਹੈ ਉਹ ਅੱਜ 11 ਮਹੀਨੇ ਹੋ ਚੁੱਕੇ ਹੋਏ ਆ, ਅੱਜ ਉਹ ਬਣੀ ਨਹੀਂ। ਔਰ ਜਾ ਕੇ ਦੇਖੋ ਚਾਂਸਲਰ ਮੇਰੇ ਸਾਹਮਣੇ ਵਾਲਾ ਪੁਲ ਅੱਜ 11 ਸਾਲਾਂ ਤੋਂ ਅਨਸੇਫ ਹੈ, ਉਹ ਸਾਨੂੰ ਕਿਉਂ ਨਹੀਂ ਮਿਲਿਆ? ਇਸੇ ਕਰਕੇ ਕਿਉਂ ਜੇ ਅਸੀਂ ਇਸੇ ਤਰੀਕੇ ਆਪਣੀਆਂ ਵੋਟਾਂ ਵੇਚਦੇ ਰਵਾਂਗੇ ਜਾਂ ਇਹਨਾਂ ਲੀਡਰਾਂ ਦੇ ਕੋਲੋਂ ਇਹ ਚੈੱਕ ਜਿਹੜੇ ਹੈਗੇ ਆ ਇੰਝ ਲੈਂਦੇ ਰਵਾਂਗੇ ਕਿ ਸਾਨੂੰ नॉर्थ हल्के वाले कभी सरकारी स्कूल, कॉलेज, हॉस्पिटल, कोई फ्लाईओवर, कोई अंडरपास मिलणगे? कभी नहीं मिलणगे दोस्त, कभी नहीं मिलणगे। MLA कौन? श्री राकेश पांडे साडे नॉर्थ हल्के के मौजूदा MLA है। और मज़ेदार गल तो यह है कि ये चैक जो तैयार किए गए, तैयार करने तो बाद नगर निगम और जिला प्रशासन का भी जो रोल सी उन्होंने भी निभाया नहीं कि इन्होंने चैकों की अधिकारियों, जी हाँ अधिकारियों क्रॉस चैकिंग नहीं करनी चाहिए सी। मैं हैरान होना वा कि कई एड्रैस टिब्बा रोड कई एड्रैस जोड़े है आ देखो लिस्ट जिमें कि आ नाम दिता गया है, आ नाम ये फादर हसबैंड का, आ एड्रैस,
ਆਧਾਰ ਕਾਰਡ, ਆ ਫੋਨ ਨੰਬਰ, ਆ ਅਮਾਊਂਟ ਨਾਲ ਦਿੱਤੀ ਗਈ ਹੈ। ਉਹ ਹੈਰਾਨੀ ਹੋਣਾ ਕਿ ਨੌਰਥ ਹਲਕੇ ਦੇ ਟਿੱਬਾ ਰੋਡ, ਕਈ ਟਿੱਬਾ ਰੋਡ ਦੇ ਬੰਦੇ ਨੂੰ ਚੈੱਕ, ਕਈ ਰਿਸ਼ੀ ਨਗਰ, ਜਦਕਿ ਇਹ ਨੌਰਥ ਹਲਕੇ 'ਚ ਏਰੀਆ ਹੀ ਹੈ ਨਹੀਂ। ਮੈਂ 50% ਤੋਂ ਵੱਧ ਨੌਰਥ ਦੇ ਲੋਕਾਂ ਨੂੰ ਨਾ ਲਿਸਟ ਜਿਨ੍ਹਾਂ ਦਾ ਨਾਮ ਹੈ ਮੈਂ ਉਹਨਾਂ ਨੂੰ ਜਾਣਦਾ। ਮੰਗ ਕੀ ਕਰਦੇ ਹੋ? ਮੈਂ ਮੰਗ ਇਹੀ ਕਰਦਾ ਵਾਂ, ਦੇਖੋ ਮੈਂ ਇਹੀ ਕਹਿਣਾ ਵਾ ਕਿ ਐਮਐਲਏ ਸਾਹਿਬ ਲੋਕ ਜਾਗਣ, ਪਹਿਲਾਂ ਤਾਂ ਲੋਕ ਆਵਾਜ਼ ਚੱਕਣ, ਲੋਕ ਗਲਤ ਨੂੰ ਗਲਤ ਕਹਿਣ। ਕੀ ਇਹ ਸਿਰਫ ਚੈੱਕ ਜਿਹੜੇ ਹੈਗੇ ਆ ਇਹ ਸਾਨੂੰ ਜਿਹੜੇ ਦਿੱਤੇ ਗਏ ਸਾਨੂੰ ਖਰੀਦਣ ਦੀ ਕੋਸ਼ਿਸ਼ ਨਹੀਂ ਕੀਤੀ ਗਈ? ਔਰ ਮੈਂ ਹੈਰਾਨ ਉਹਨਾਂ ਲੋਕਾਂ ਤੇ, ਅਸੀਂ ਇੱਕ ਪਾਸੇ ਭਗਤ ਸਿੰਘ ਮੰਗਦੇ ਹਾਂ ਲੇਕਿਨ ਗੁਆਂਢੀਆਂ ਦੇ ਘਰ ਮੰਗਦੇ ਆ। ਕਿਵੇਂ ਦੇਸ਼ ਸੁਧਰ ਜਾਏਗਾ ਜੇ ਅਸੀਂ ਜਦ ਤੱਕ ਠੀਕ ਨਹੀਂ ਹੋਵਾਂਗੇ? ਸੋ ਹੈ ਕਿ ਮੇਰੀ ਮੰਗ ਇੱਕੋ ਹੀ ਹੈ ਕਿ ਇਹੋ ਜਿਹੇ ਵੋਟ ਖਰੀਦਣ ਵਾਲੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਜਵਾਬ ਦੇਵੇ ਜਨਤਾ। ਇਹਨਾਂ ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ, ਇਹੋ ਜਿਹੇ ਬੰਦਿਆਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਆਖਿਰ ਕਿਉਂ ਨਹੀਂ ਅਫਸਰਾਂ ਨੇ, ਆਖਿਰ ਕਿਉਂ ਨਹੀਂ ਲੀਡਰਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ? ਆਖਿਰ ਉਹ ਜਨਤਾ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਐਤਕੀ ਇਹ ਪੈਸਾ ਜ਼ਰੂਰਤਮੰਦਾਂ ਦਾ ਪੈਸਾ ਸੀਗਾ। ਸੋਚ ਕੇ ਦੇਖੋ, ਜ਼ਰੂਰਤਮੰਦਾਂ ਦਾ ਪੈਸਾ ਸੀਗਾ, ਪਰਮਾਤਮਾ ਦੇਖਦਾ ਪਿਆ, ਫੜਨਾ ਨਹੀਂ ਇਹ ਪੈਸਾ ਦੋਸਤ। ਇਸ ਕਰਕੇ ਮੈਂ ਬੇਨਤੀ ਕਰਦਾ ਵਾਂ ਕਿ ਜੇ ਵਾਕਈ ਥੋੜ੍ਹਾ ਜਿਹਾ ਵੀ ਜ਼ਮੀਰ ਜ਼ਿੰਦਾ ਹੋਵੇ ਤਾਂ ਜ਼ਰੂਰ ਰੱਬ ਤੁਹਾਨੂੰ ਮਾਫ ਕਰ ਸਕਦਾ ਹੈ। ਲੇਕਿਨ ਤਾਂ ਜੇ ਵੋਟਾਂ ਤੁਸੀਂ ਜਿਹਨੇ ਤੁਹਾਡੀ ਕੀਮਤ ਲਗਾਈ ਹੈ, ਐਸੀ ਵੋਟ ਉਹਨੂੰ ਨਾ ਪਾਈਓ। ਗਲਤੀ ਨਾਲ ਵੀ ਇਹੋ ਜਿਹੇ ਬੰਦੇ ਨੂੰ ਵੋਟ ਨਾ ਪਾ ਬੈਠੀਓ ਜਿਹਨੇ ਤੁਹਾਡੀ ਕੀਮਤ ਲਗਾਈ ਹੈ। ਮੈਂ ਇਹੀ ਕਹਿਣਾ ਚਾਹੂੰਗਾ ਅੱਜ ਤੁਹਾਡੇ ਸਾਹਮਣੇ ਆ ਗੱਲਾਂ, ਆ ਮੇਰੇ ਵੀਰ ਇਸ ਖੜੇ ਹੈ, ਇਹ ਕੀ ਕਹਿਣਾ ਚਾਹੁੰਦੇ ਤੁਹਾਡੇ ਸਾਹਮਣੇ ਸਭ ਕੁਝ ਹੈਗਾ ਵਾ। मैं फिर एक गल कहना चाहूंगा, मैं चारों को पूछूंगा धोखा कैसे खाया था, मैं चारों को पूछूंगा धोखा कैसे खाया था, भेष बदल के रावण मेरे घर पे कैसे आया था। मेरे दोस्त उत्तर कहीं नहीं मिलता, शर्मशार हो जाता हूँ, इसीलिए अपनी कविताओं को हथियार बना के गाता हूँ, हथियार बना के गाता हूँ, हथियार बना के गाता हूँ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ, ਇੰਡੋਜ਼ ਟੀਵੀ, ਆਸਟ੍ਰੇਲੀਆ।